ਇਹ ਕਿਹਾ ਜਾਂਦਾ ਹੈ ਕਿ ਜੀ ਇਹ ਸ਼ਿਵ ਭਗਤ ਨੇ। ਇਹ ਹਰਿਦੁਆਰ, ਗੰਗੋਤਰੀ ਉੱਤਰਾਖੰਡ ਤੇ ਸੁਲਤਾਨਗੰਜ ਬਿਹਾਰ ਦੇ ਵਿੱਚ ਜਾਂਦੇ ਨੇ ਤੁਰ ਕੇ। ਉੱਥੋਂ ਗੰਗਾ ਦਾ ਪਵਿੱਤਰ ਪਾਣੀ ਲਿਆਣਗੇ ਔਰ ਉਸ ਪਾਣੀ ਦੇ ਨਾਲ ਹੀ ਇਹ ਫਿਰ ਸ਼ਿਵਲਿੰਗ ਦੀ ਪੂਜਾ ਕਰਨਗੇ। ਜਦੋਂ ਦਾ ਯੋਗੀ ਬਣਿਆ ਉਹਨੇ ਆਲਾ ਆਫਿਸਰ ਸਣੇ IG ਲੈਵਲ, ਡਿਸਟ੍ਰਿਕਟ ਕਲੈਕਟਰ, ਐਡਮਿਨਿਸਟ੍ਰੇਟਰ ਉਹਨਾਂ ਨੂੰ ਕਿਹਾ ਕਿ ਜਿੱਥੋਂ ਜਿੱਥੋਂ ਕਵਾੜੀਏ ਲੰਘਣਗੇ ਉਹਨਾਂ ਦੇ ਉੱਤੇ ਜਿਹੜਾ ਹੈ ਉਹ ਫੁੱਲਾਂ ਦੀ ਵਰਖਾ ਕਰਨੀ ਹੈਲੀਕਾਪਟਰਾਂ ਰਾਹੀਂ। ਇਹ ਵੀ ਕਿਹਾ ਗਿਆ ਕਿ ਜਿੱਥੋਂ ਇਹਨਾਂ ਨੇ ਗੁਜ਼ਰਨਾ ਉੱਥੇ ਕੋਈ ਮੀਟ ਦੀ ਦੁਕਾਨ, ਕੋਈ ਮੱਛੀ ਦੀ ਦੁਕਾਨ, ਕੋਈ ਮੁਸਲਮਾਨਾਂ ਦਾ ਪ੍ਰੋਸੈਸ਼ਨ ਰਾਜ ਨਹੀਂ ਹੋਣਾ ਚਾਹੀਦਾ। BJP led UP government is showering flower petals on Kavadiyas using public money. We want them to treat everyone equally. They don't shower flowers on us Muslims, instead they bulldoze our houses. UP ਨੇ ਵੀ, ਮੱਧ ਪ੍ਰਦੇਸ਼ ਨੇ ਵੀ ਇਹ ਕਾਨੂੰਨ ਪਾਸ ਕੀਤੇ ਕਿ ਜਿਹੜੇ ਰਾਇਟਰ ਨੇ, ਦੰਗਾ ਕਰਨ ਵਾਲੇ ਨੇ, ਕਿ ਜੇ ਕਿਤੇ ਵੀ ਕੁਛ ਹੋਇਆ ਉਹਨਾਂ ਦੇ ਘਰ ਢਾਹ ਦਿਓ। ਔਰ ਉਹੀ ਫੈਸਲਾ ਕਰਦੇ, ਖੁਦ ਹੀ ਦੰਗਾ ਕਰਦੇ ਨੇ, ਬਲੇਮ ਮੁਸਲਮਾਨਾਂ ਨੂੰ ਕਰਦੇ ਨੇ। व्यूअर्स वेलकम बैक ऑन प्रोग्राम। सो व्यूअर्स गलबात करन जा रहे हैं कि BJP ਦੀਆਂ UP, मध्य प्रदेश, गुजरात आदि सूबाई सरकारां ਵੱਲੋਂ सैकड़े मुसलमानों के घरां ते बुलडोजर चला के तबाह किया गया है। पर दूसरे पासे खोती शिव भगत कावड़िया ते जिला अफसरां ਵੱਲੋਂ हैलीकॉप्टर राਹੀਂ फुल वरसाए जा रहे हैं। सो इस बारे आपां गलबात करन जा रहे हैं। सो ਅਸੀਂ ਚਾਹਾਂਗੇ कि तुसां इस तरह बने रहना। देखण सुन ਲਈ लिखण ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ जी। डॉक्टर साहब की कहना चाहोगे? ਦੇਖੋ, ਅਸੀਂ ਕੱਲ੍ਹ ਜਿਹੜਾ ਸੈਗਮੈਂਟ ਡਿਸਕਸ ਕੀਤਾ ਹੈ ਕਿ ਕਿਵੇਂ ਨੈਲਸਨ ਮੰਡੇਲਾ ਦੀ ਪੋਤਰੀ ਨੇ ਟੋਰਾਂਟੋ ਸਟਾਰ ਦੇ ਵਿੱਚ ਆਰਟੀਕਲ ਜਿਹਦਾ ਹੈਡਲਾਈਨ ਹੀ ਇਹ ਸੀ ਕਿ ਜੇ ਇੰਟਰਨੈਸ਼ਨਲ ਇੰਟਰਵੈਂਸ਼ਨ ਨਾ ਹੋਈ, ਅੰਤਰਰਾਸ਼ਟਰੀ ਮੁਦਾਖਲਤ ਨਾ ਹੋਈ ਤੇ ਫਿਰ ਜਿਹੜਾ ਭਾਰਤ ਇੱਕ ਅਪਾਰਥਾਈਡ ਸਟੇਟ ਬਣਨ ਵੱਲ ਵੱਧ ਰਿਹਾ। ਉਸ ਨੂੰ ਸਾਡੇ ਵਿਊਅਰਸ ਨੇ ਕਾਫੀ ਐਪਰੀਸ਼ੀਏਟ ਕੀਤਾ ਜੀ। ਅੱਜ ਹੀ ਡਾਕਟਰ ਇਕਬਾਲ ਕਰਾਮਤ ਚੀਮਾ ਉਹਨਾਂ ਨਾਲ ਵੀ ਗੱਲਬਾਤ ਹੋ ਰਹੀ ਸੀ, ਉਹਨਾਂ ਨੂੰ ਵੀ ਮੈਂ ਉਹ ਲਿੰਕ ਭੇਜਿਆ ਤੇ ਉਹਨਾਂ ਨੇ ਦੱਸਿਆ ਕਿ ਹੁਣ ਅਫਰੀਕਨ ਮੂਲ ਦੀ ਇੱਕ ਬੀਬੀ ਜਿਹੜੀ ਹੈ ਉਹ ਹਿਊਮਨ ਰਾਈਟ ਕਾਉਂਸਲ ਦੇ ਵਿੱਚ ਆਪਣੀ ਥਾਂ ਬਣਾ ਰਹੀ ਹੈ। ਕਹਿੰਦੇ ਸੀ ਮੈਂ ਉਹਨਾਂ ਨੂੰ ਵੀ ਫਾਰਵਰਡ ਕਰਾਂਗਾ। ਮੈਂ ਕਿਹਾ ਕਿ ਬਈ ਜਦੋਂ ਤੁਸੀਂ ਕਿਸੇ ਖਿੱਤੇ ਦੇ ਲੋਕਾਂ ਦੀ ਗੱਲ ਕਰਨੀ ਹੈ ਤੇ ਉਹਨਾਂ ਨੂੰ ਨੈਲਸਨ ਮੰਡੇਲਾ ਤੋਂ ਵੱਧ ਕੇ ਕ੍ਰੈਡੀਬਲ ਹੋਰ ਕੋਈ ਨਹੀਂ ਹੈ। ਔਰ ਕਿਉਂਕਿ ਅਫਰੀਕਾ ਦੇ ਲੋਕ ਉਹ ਸਾਰੇ ਚੋਂ ਗੁਜ਼ਰੇ ਔਰ ਅੱਜ ਵੀ ਜਦੋਂ ਈਵਨ ਯੂਨਾਈਟਿਡ ਨੇਸ਼ਨਸ ਦੇ ਸੈਕਟਰੀ ਜਨਰਲ ਔਰ ਦੂਸਰੇ ਨੇ ਜਦੋਂ ਯੂਕਰੇਨ ਦਾ ਸ਼ੁਰੂ ਹੋਇਆ ਉਹਨੇ ਕਿਹਾ ਜੀ ਸਾਰਾ ਧਿਆਨ ਇੱਧਰ ਦਿੱਤਾ ਹੈ, ਅਫਗਾਨਿਸਤਾਨ ਨੂੰ ਵੀ ਇਹ ਭੁੱਲ ਗਏ। ਅਫਰੀਕਾ 'ਚ ਇਥੋਪੀਆ 'ਚ ਕੀ ਚੱਲ ਰਿਹਾ ਹੈ, ਸੋਮਾਲੀਆ 'ਚ ਕੀ ਚੱਲ ਰਿਹਾ ਹੈ, ਬਾਕੀ ਥਾਵਾਂ 'ਤੇ ਕੀ ਚੱਲ ਰਿਹਾ, ਕਿੱਥੇ ਭੁੱਖਮਰੀ ਹੈ, ਉਹਦੇ ਲਈ ਕੋਈ ਬਜਟ ਨਹੀਂ ਹੈ। ਸੋ ਮੈਂ ਸਮਝਦਾ ਵੀ ਸਾਨੂੰ ਇੱਥੇ ਵੀ ਜਦੋਂ ਅਸੀਂ ਆਪਣੇ ਹੱਕਾਂ ਦੀ ਗੱਲ ਕਰਨੀ ਹੈ ਤਾਂ ਸਾਨੂੰ ਅਲਾਇੰਸ ਬਣਾਉਣੇ ਬੜੇ ਜ਼ਰੂਰੀ ਨੇ। ਈਵਨ ਸਿਐਟਲ ਦੀ ਫੇਰੀ ਵੇਲੇ ਵੀ ਚੌਧਰੀ ਨਦੀਮ ਵੀ ਕਹਿਣ ਲੱਗੇ ਕਿ ਹੁਣ ਇੱਥੇ 40-50 ਹਜ਼ਾਰ ਸਿੱਖ ਰਹਿੰਦੇ ਨੇ, ਅਫਰੀਕਨ ਅਮਰੀਕਨ ਵੀ ਨੇ, ਪਾਕਿਸਤਾਨੀ ਥੋੜ੍ਹੀ ਗਿਣਤੀ 'ਚ ਨੇ ਪਰ ਨੇ। ਉਹਨਾਂ ਨੇ ਕਿਹਾ ਵੀ ਕਿਉਂ ਨਹੀਂ, ਅਸੀਂ ਤਾਂ ਹੁਣ ਇੰਨੀ ਕੁ ਸਾਡੀ ਸਟਰੈਂਥ ਹੈ ਕਿ ਜੇ ਅਸੀਂ ਆਪਸ 'ਚ ਅਲਾਇੰਸ ਬਣਾ ਕੇ ਤੁਰੀਏ ਤੇ ਜਿਵੇਂ ਉਹਨਾਂ ਦੀ ਜਿਹੜਾ ਕਿ ਬਈ ਅਸੀਂ ਤਾਂ ਆਪਣਾ ਮੇਅਰ ਸਿੱਖ ਬਣਾ ਸਕਦੇ ਔਰ ਇਸੇ ਤਰ੍ਹਾਂ ਹੋਰ ਵੀ ਪਾਸੇ। ਹਾਲਾਂ ਇੱਕ ਸਿੱਖ ਬੀਬੀ ਜਿਹੜੀ ਹੈ ਉਹ ਸਿਐਟਲ ਤੋਂ ਮੋਨਿਕਾ ਢਿੰਗਰਾ ਸੈਨੇਟਰ ਹੈ। ਸੋ ਇਹ ਸਾਨੂੰ ਇਹ ਦੇਖਣਾ ਹੋਏਗਾ ਵੀ ਇਕੱਲਾ ਹੁਣ ਈਵਨ ਮੈਂ ਤਾਂ ਇਹ ਵੀ ਦੇਖਦਾ ਕਿਉਂਕਿ ਅਮਰੀਕਾ ਦੇ ਵਿੱਚ ਗੋਰਿਆਂ ਤੋਂ ਬਾਅਦ ਜਿਹੜੀ ਹੁਣ ਨੈਕਸਟ ਮਾਈਨੋਰਿਟੀ ਹੈ, ਕਾਲੇ ਪਿੱਛੇ ਰਹਿ ਗਏ ਨੇ, ਉਹ ਲਤੀਨੋ ਨੇ, ਜੋ ਕਿ ਸਾਊਥ ਅਮਰੀਕਨ ਬਹੁਤ ਵੱਡੀ ਗਿਣਤੀ 'ਚ ਆਏ ਨੇ। ਉਹ ਵੀ ਲਤੀਨੋ, ਪੋਰਤੋਰੀਕੋ ਵਾਲੇ, ਮੈਕਸੀਕਨ ਔਰ ਅਫਰੀਕਨ ਅਮਰੀਕਨ, ਜੇ ਇਹਨਾਂ ਸਾਰਿਆਂ ਦੇ ਨਾਲ ਅਸੀਂ ਘੱਟ ਗਿਣਤੀਆਂ ਦੇ ਅਲਾਇੰਸ ਦੇ ਤੌਰ ਦੇ ਉੱਤੇ ਉਹਨਾਂ ਦੇ ਦੁੱਖ ਸੁੱਖ ਸ਼ਰੀਕ ਹੋਈਏ, ਉਹਨਾਂ ਦੀ ਆਵਾਜ਼ ਵੀ ਬਣੀਏ ਤੇ ਉਹ ਸਾਡੀ ਆਵਾਜ਼ ਵੀ ਬਣਨਗੇ। ਸੋ ਭਾਰਤ ਦੇ ਕੰਟੈਕਸਟ 'ਚ ਮੈਂ ਇਹ ਦੇਖਦਾ ਕਿ ਵੀ ਉਹਨਾਂ ਨੇ ਕਿਵੇਂ ਇਕੱਲੇ ਕਰਕੇ ਮਾਈਨੋਰਟੀਜ਼ ਨੂੰ ਟਾਰਗੇਟ ਕੀਤਾ। ਲੰਬਾ ਵਕਤ ਨਾਰਥ ਈਸਟ ਦੇ ਵਿੱਚ ਜਿੱਥੇ ਨਾਗਾਲੈਂਡ, ਮੇਘਾਲਿਆ ਔਰ ਉਹਨਾਂ ਸਟੇਟਾਂ ਦੇ ਵਿੱਚ ਮਿਜ਼ੋਰਮ
ਕ੍ਰਿਸਚੀਅਨਸ ਦੀ ਪਰਸੀਕਿਊਸ਼ਨ ਹੁੰਦੀ ਰਹੀ, ਉਹਨਾਂ ਦੀ ਆਜ਼ਾਦੀ ਲਹਿਰਾਂ ਨੂੰ ਕੁਚਲਣ ਦੇ ਨਾਂ ਥੱਲੇ ਉਹਨਾਂ ਦੇ ਪਿੰਡਾਂ ਦੇ ਪਿੰਡ ਵਾਈਪ ਆਊਟ ਕਰ ਦਿੱਤੇ। ਉਹਦੇ ਲਈ ਫੌਜ ਨੂੰ ਵਰਤਿਆ ਗਿਆ, ਜਿਹਦੇ 'ਚ ਜ਼ਾਹਰ ਹੈ ਸਿੱਖ ਵੀ ਵੱਡੀ ਗਿਣਤੀ 'ਚ ਸੀ, ਦੂਸਰੇ ਮੁਸਲਮਾਨ ਵੀ ਸੀ। ਹੁਣ ਤਾਂ ਮੁਸਲਮਾਨਾਂ ਦੀ ਔਰ ਸਿੱਖਾਂ ਦੀ ਗਿਣਤੀ ਘਟਾਉਂਦੇ ਚਲੇ ਜਾ ਰਹੇ ਨੇ। ਅੱਛਾ। ਫਿਰ ਅਸੀਂ ਦੇਖਦੇ ਹਾਂ ਵੀ ਉਹਨਾਂ ਨੇ ਸਿੱਖਾਂ ਨੂੰ ਟਾਰਗੇਟ ਕੀਤਾ 80s ਦੇ ਵਿੱਚ। ਭਾਰਤ ਭਰ ਦੇ ਮੁਸਲਮਾਨ ਜਿਹੜੇ ਨੇ ਉਹ ਚੁੱਪ ਰਹੇ, ਕਿਉਂਕਿ ਉਹਨਾਂ ਨੂੰ ਲੱਗਦਾ ਸੀ ਵੀ ਉਹਨਾਂ ਦੀ ਪ੍ਰੋਬਲਮ ਨਹੀਂ ਹੈ। ਫਿਰ ਉਹਨਾਂ ਨੇ ਕਸ਼ਮੀਰ ਦੇ ਵਿੱਚ ਉਹ ਜ਼ੁਲਮ ਸ਼ੁਰੂ ਕੀਤੇ। ਉਸ ਮਾਮਲੇ 'ਚ ਵੀ ਭਾਰਤ ਦੇ ਮੁਸਲਮਾਨ ਚੁੱਪ ਰਹੇ। ਉਹਨਾਂ ਨੂੰ ਲੱਗਾ ਵੀ ਇਹ ਖਾਮਖਾ ਪੰਗਾ ਲੈਂਦੇ ਨੇ, ਨਾ ਲੜਨ, ਮੰਨ ਲੈਣ ਜੋ ਹੈ, ਕਿਉਂਕਿ ਭਾਰਤ ਦੇ ਮੁਸਲਮਾਨਾਂ ਨੇ ਤਾਂ ਆਲਮੋਸਟ ਸੈਕੰਡ ਕਲਾਸ ਸਿਟੀਜ਼ਨ ਹੋਣਾ ਮੰਨ ਹੀ ਲਿਆ ਹੋਇਆ ਸੀ। ਉਹਨਾਂ ਨੂੰ ਲੱਗਦਾ ਸੀ ਜੀ ਅਸੀਂ ਪਾਕਿਸਤਾਨ ਮੰਗਿਆ ਸੀ, ਉਹ ਮਿਲ ਗਿਆ, ਹੁਣ ਇੱਥੇ ਸਾਡੇ ਨਾਲ ਇਵੇਂ ਹੀ ਸਲੂਕ ਹੋਣਾ। ਪਰ ਕਸ਼ਮੀਰੀਆਂ ਨੇ ਗਿਵ ਅਪ ਨਹੀਂ ਕੀਤਾ। ਫਿਰ ਉਦੋਂ ਭਾਰਤ ਦੇ ਮੁਸਲਮਾਨ ਇਹ ਸਮਝਦੇ ਸੀ ਕਿ ਜੀ ਅਸੀਂ ਬਹੁਤ ਚੰਗੇ ਸੈਕੰਡ ਕਲਾਸ ਸਿਟੀਜ਼ਨਸ਼ਿਪ ਬਣ ਕੇ ਰਹਿ ਰਹੇ ਤੇ ਸਾਡੇ ਨਾਲ ਹੁਣ ਇਸ ਤੋਂ ਵੱਧ ਕੇ ਸਾਨੂੰ ਕੀ ਕਰਨਾ। ਪਰ ਉਹ ਤਾਂ ਹੁਣ ਹਿੰਦੂ ਤਾਂ ਵੀ ਉੱਥੋਂ ਤੱਕ ਪਹੁੰਚ ਗਏ ਕਿ ਉਹਨਾਂ ਨੂੰ ਵਾਪਸ ਘਰ ਵਾਪਸੀ ਦੇ ਨਾਂ ਤੇ ਹਿੰਦੂ ਬਣਾਉਣ ਤੇ ਲੱਗੇ ਹੋਏ ਨੇ। ਪਾਰਲੀਮੈਂਟ 'ਚ ਮੰਗ ਹੋ ਰਹੀ ਹੈ ਕਿ ਭਾਈ ਇਹ ਰਮਜ਼ਾਨ ਦੇ ਮਹੀਨੇ 'ਚ ਬਕਰੀਦ ਵਾਲਾ ਜਿਹੜੀ ਈਦ ਹੈ ਇਹ ਕੁਰਬਾਨੀਆਂ ਬੰਦ ਕਰੋ, ਲਵ ਜਿਹਾਦ ਔਰ ਕਨਵਰਸ਼ਨ ਲਾਅ ਔਰ ਕਿੰਨਾ ਕੁਛ ਜਿਹੜਾ ਉਹ ਜ਼ੁਲਮ ਦੀ ਇਸ ਵੇਲੇ ਮੁਸਲਮਾਨਾਂ ਨੂੰ ਸਿੱਧਾ ਟਾਰਗੇਟ ਕੀਤਾ ਹੋਇਆ। ਔਰ ਇਸ ਨੂੰ ਇਸਲਾਮੋਫੋਬੀਆ ਦੇ ਥੱਲੇ ਬੀਬੀ ਮੰਡੇਲਾ ਨੇ ਆਪਣੇ ਆਰਟੀਕਲ 'ਚ ਲਿਖਿਆ। ਹੁਣ ਕਿਵੇਂ ਸ਼ਾਰਪ ਜਦੋਂ ਅਸੀਂ ਦੋ ਧੁਰੇ ਕਹਿੰਦੇ, ਇੱਕ ਪਾਸੇ ਯੂਪੀ, ਮੱਧ ਪ੍ਰਦੇਸ਼, ਗੁਜਰਾਤ, ਹਿਮਾਚਲ, ਜਿੱਥੇ ਬੀਜੇਪੀ ਦੀਆਂ ਹਕੂਮਤਾਂ ਨੇ ਮੁਸਲਮਾਨਾਂ ਦਾ, ਈਸਾਈਆਂ ਦਾ ਔਰ ਈਵਨ ਸਟਨ ਲੈਵਲ ਤੇ ਸਿੱਖਾਂ ਦਾ ਵੀ ਕੁਛ ਤਾਂ ਤੇ ਜ਼ਾਹਰਾ ਤੌਰ ਤੇ ਵੀ ਸ਼ੁਰੂ ਹੋ ਗਿਆ, ਉਹ ਦਮਨ ਚੱਲ ਰਿਹਾ। ਪਰ ਦੂਸਰੇ ਪਾਸੇ ਜਿਹੜਾ ਤਿਉਹਾਰ ਕਦੇ ਸੁਣਿਆ ਵੀ ਨਹੀਂ ਸੀ, ਉਸ ਤਿਉਹਾਰ ਨੂੰ ਮਨਾਉਣ ਦੇ ਨਾਂ ਥੱਲੇ ਛੁੱਟੀਆਂ ਵੀ ਕੀਤੀਆਂ ਜਾਂਦੀਆਂ, ਸਟੇਟ ਮਸ਼ੀਨਰੀ ਵੀ ਇਸਤੇਮਾਲ ਕੀਤੀ ਜਾਂਦੀ ਹੈ, ਉਹਨਾਂ ਨੂੰ ਪ੍ਰਮੋਟ ਵੀ ਕੀਤਾ ਜਾਂਦਾ ਹੈ। ਔਰ ਇਸ ਕਿਸਮ ਦਾ ਇੱਕ ਲਫ਼ਜ਼ ਜਿਹੜਾ ਮੈਂ ਹਿੰਦੂ ਮਾਈਥੋਲੋਜੀ ਨੂੰ ਵੀ ਚੰਗੀ ਤਰ੍ਹਾਂ ਪੜ੍ਹਿਆ ਹੈ, ਸੰਸਕ੍ਰਿਤ ਨੂੰ ਵੀ ਮੈਂ ਸਮਝਦਾ ਹਾਂ, ਉਹਨਾਂ ਦੇ ਮੈਂ ਓਰੀਜਨਲ ਜਿਹੜੇ ਰਾਈਟ ਅਪ ਨੇ ਉਹ ਵੀ ਪੜ੍ਹਨ ਦਾ ਸ਼ੌਕ ਰਿਹਾ ਬਚਪਨ ਤੋਂ। ਲੇਕਿਨ ਇਹ ਕਾਂਵੜੀਆ ਲਫ਼ਜ਼ ਮੈਂ ਨਹੀਂ ਸੀ ਸੁਣਿਆ ਹੋਇਆ। ਇਹ ਜਦੋਂ ਆਦਿੱਤਿਆਨਾਥ ਯੋਗੀ ਚੀਫ ਮਿਨਿਸਟਰ ਬਣਦਾ 2014 'ਚ, ਇੱਧਰ ਮੋਦੀ ਬਣਦਾ ਪ੍ਰਾਈਮ ਮਿਨਿਸਟਰ, ਔਰ ਕੁਝ ਸਾਲਾਂ ਬਾਅਦ ਜਦੋਂ ਯੂਪੀ ਦੀ ਚੋਣ ਦੇ ਲਈ ਹੁੰਦਾ ਹੈ ਕਿ ਜੀ ਕੌਣ ਮੁੱਖ ਮੰਤਰੀ ਉਮੀਦਵਾਰ ਹੋਏ, ਯੋਗੀ ਆਉਂਦਾ। ਔਰ ਇਹ ਯੋਗੀ ਜਿਹੜਾ ਮੱਠ ਗੋਰਖਨਾਥੀ ਯੋਗੀ ਹੈ, ਗੋਰਖਪੁਰ ਦੇ ਵਿੱਚ ਹੈ, ਇਹ ਪਹਿਲੀ ਵਾਰ ਸੁਣਿਆ ਜਾਂਦਾ ਹੈ ਕਿ ਕਾਂਵੜੀਏ ਜਿਹੜੇ ਨੇ ਉਹ ਸ਼ਿਵ ਜੀ ਦੇ ਭਗਤ ਨੇ। ਉਵੇਂ ਹੀ ਉਹ ਵਾਈਲਡ ਜੇ ਤਰੀਕੇ ਨਾਲ, ਜਿਵੇਂ ਸ਼ਿਵ ਜੀ ਨੂੰ ਵੀ ਭੰਗ ਧਤੂਰਾ ਪਿਆਇਆ ਹੁੰਦਾ ਇਹਨਾਂ ਨੇ, ਉਹੀ ਭੰਗ ਧਤੂਰਾ ਪੀਣ ਵਾਲੇ। ਔਰ ਮੈਂ ਇਸ ਲਈ ਕਹਿ ਰਿਹਾ, ਕੋਈ ਕਿਸੇ ਦੇ ਧਾਰਮਿਕ ਜਜ਼ਬਾਤਾਂ ਨੂੰ ਠੇਸ ਪਹੁੰਚਾਉਣਾ ਸਾਡਾ ਮਕਸਦ ਨਹੀਂ ਹੈ। ਪਿਛਲੇ ਸਾਲ ਦੀਆਂ ਅਖਬਾਰਾਂ ਕੱਢ ਲਓ ਇਹਨਾਂ ਦਿਨਾਂ ਦੀਆਂ ਹੀ, ਕਿ ਕਾਂਵੜੀਏ ਭੂਤਰੇ ਹੋਏ, ਨਸ਼ੇ 'ਚ ਧੋਤੇ, ਇਹਨਾਂ ਨੇ ਕਿਵੇਂ ਜਿਸ ਰਾਹ 'ਚੋਂ ਲੰਘੇ ਉੱਥੇ ਬੱਸਾਂ ਭੰਨੀਆਂ, ਦੁਕਾਨਾਂ ਲੁੱਟੀਆਂ, ਕਿਸ ਕਿਸਮ ਦਾ ਵਿਹਾਰ ਕੀਤਾ। ਲੇਕਿਨ ਇਹਨਾਂ ਦਿਨਾਂ 'ਚ ਇਹਨਾਂ ਨੂੰ ਕੱਢਿਆ ਜਾਂਦਾ ਹੈ ਔਰ ਇਹ ਕਿਹਾ ਜਾਂਦਾ ਹੈ ਕਿ ਜੀ ਇਹ ਸ਼ਿਵ ਭਗਤ ਨੇ। ਇਹ ਹਰਿਦੁਆਰ, ਗੰਗੋਤਰੀ ਉੱਤਰਾਖੰਡ ਤੇ ਸੁਲਤਾਨਗੰਜ ਬਿਹਾਰ ਦੇ ਵਿੱਚ ਜਾਂਦੇ ਨੇ ਤੁਰ ਕੇ, ਉੱਥੋਂ ਗੰਗਾ ਦਾ ਪਵਿੱਤਰ ਪਾਣੀ ਲਿਆਣਗੇ ਔਰ ਉਸ ਪਾਣੀ ਦੇ ਨਾਲ ਹੀ ਇਹ ਫਿਰ ਸ਼ਿਵਲਿੰਗ ਦੀ ਪੂਜਾ ਕਰਨਗੇ, ਕਿਉਂਕਿ ਇਹ ਸ਼ਿਵ ਜੀ ਦੇ ਭਗਤ ਨੇ। ਹੁਣ ਜਦੋਂ ਦਾ ਯੋਗੀ ਬਣਿਆ, ਉਹਨੇ ਆਲਾ ਆਫੀਸਰ ਸਣੇ IG ਲੈਵਲ, ਡਿਸਟ੍ਰਿਕਟ ਕਲੈਕਟਰ, ਐਡਮਿਨਿਸਟ੍ਰੇਟਰ, ਉਹਨਾਂ ਨੂੰ ਕਿਹਾ ਕਿ ਜਿੱਥੋਂ ਕਵਾੜੀਏ ਲੰਘਣਗੇ ਉਹਨਾਂ ਦੇ ਉੱਤੇ ਜਿਹੜਾ ਹੈ ਉਹ ਫੁੱਲਾਂ ਦੀ ਵਰਖਾ ਕਰਨੀ ਹੈਲੀਕਾਪਟਰਾਂ ਰਾਹੀਂ। ਇੱਕ ਤਾਂ ਸਮਝ ਹੁੰਦੀ ਵੀ ਤੁਸੀਂ ਸੜਕ ਤੇ ਖਲੋ ਕੇ ਸੁੱਟੇ, ਹੁਣ ਔਰ ਉਹ ਸਾਰਾ ਹੀ ਸਟੇਟ ਐਕਸਚੈਕਰ, ਟੈਕਸ ਪੇਅਰ ਮਨੀ। ਔਰ ਹੁਣ ਵੀ ਇਸ ਵਾਰ ਵੀ ਇਹ ਕਾਂਵੜੀਆ ਯਾਤਰਾ, ਔਰ ਇੱਕ ਪਾਸੇ ਇਸ ਕਿਸਮ ਦੀ ਪ੍ਰੈਕਟਿਸ ਨੂੰ ਪ੍ਰਮੋਟ ਕਰਨਾ। ਹੁਣ ਕਿਉਂਕਿ ਜਦੋਂ ਇਹ ਕਾਂਵੜੀਆ ਯਾਤਰਾ ਸ਼ੁਰੂ ਕਰਵਾਈ ਗਈ ਉਦੋਂ ਆਲਮੋਸਟ ਬਕਰੀਦ ਦੇ ਦਿਨ ਚੱਲ ਰਹੇ ਸੀ, ਔਰ ਇਹ ਵੀ ਕਿਹਾ ਗਿਆ ਕਿ ਜਿੱਥੋਂ ਇਹਨਾਂ ਨੇ ਗੁਜ਼ਰਨਾ ਉੱਥੇ ਕੋਈ ਮੀਟ ਦੀ ਦੁਕਾਨ, ਕੋਈ ਮੱਛੀ ਦੀ ਦੁਕਾਨ, ਕੋਈ ਮੁਸਲਮਾਨਾਂ ਦਾ ਪ੍ਰੋਸੈਸ਼ਨ ਰਾਹ 'ਚ ਨਹੀਂ ਹੋਣਾ ਚਾਹੀਦਾ। ਸੜਕਾਂ ਸਾਫ਼ ਕਰੋ ਤਾਂ ਵਿਚਾਰੇ ਡਰਦੇ ਘਰੋਂ ਹੀ ਨਹੀਂ ਨਿਕਲਦੇ, ਕੋਈ ਬਾਹਰ ਨਮਾਜ਼ੀ ਨਜ਼ਰ, ਕਿਉਂਕਿ ਇਹ ਸ਼ਿਵ ਜੀ ਦੀ ਤੋਹੀਨ ਹੋਏਗੀ।
ਹੁਣ ਇੱਕ ਪਾਸੇ ਇਹੀ ਯੋਗੀ ਮੱਧ ਪ੍ਰਦੇਸ਼ ਦੀ ਸਰਕਾਰ ਔਰ ਦਿੱਲੀ ਜਹਾਂਗੀਰਪੁਰੀ ਦੇ ਵਿੱਚ ਬੁਲਡੋਜ਼ਰਾਂ ਦੇ ਨਾਲ ਮੁਸਲਮਾਨਾਂ ਦੇ ਘਰ ਢਾਏ ਜਾ ਰਹੇ ਨੇ। ਜੀ ਯੂਪੀ ਨੇ ਵੀ ਮੱਧ ਪ੍ਰਦੇਸ਼ ਨੇ ਵੀ ਇਹ ਕਾਨੂੰਨ ਪਾਸ ਕੀਤੇ ਕਿ ਜਿਹੜੇ ਰਾਇਟਰ ਨੇ, ਦੰਗਾ ਕਰਨ ਵਾਲੇ ਨੇ, ਕਿ ਜੇ ਕਿਤੇ ਵੀ ਕੁਝ ਹੋਇਆ ਉਹਨਾਂ ਦੇ ਘਰ ਢਾਹ ਦਿਓ, ਔਰ ਉਹੀ ਫੈਸਲਾ ਕਰਦੇ, ਖੁਦ ਹੀ ਦੰਗਾ ਕਰਦੇ ਨੇ, ਬਲੇਮ ਮੁਸਲਮਾਨਾਂ ਨੂੰ ਕਰਦੇ ਨੇ। ਔਰ ਜਿਹੜੇ ਵਿਚਾਰੇ ਬਾਕੀ ਤਾਂ ਮੈਜੋਰਟੀ ਮੁਸਲਮਾਨ ਰਹਿੰਦੇ ਹੀ ਝੁੱਗੀਆਂ 'ਚ, ਉਹਨਾਂ ਦਾ ਕੀ ਢਾਹ ਲੈਣਾ, ਉਹਨਾਂ ਨੇ ਵਾਪਸ ਉੱਥੇ ਝੁੱਗੀ 'ਚ ਆ ਜਾਣਾ। ਪਰ ਇਹ ਜਿਹੜੇ ਖਾਂਦੇ ਪੀਂਦੇ ਸਰਦੇ ਪੁੱਜਦੇ ਮੁਸਲਮਾਨ ਨੇ, ਉਹਨਾਂ ਨੂੰ ਸਬਕ ਦੇਣ ਲਈ ਹੈ। ਔਰ ਇਹ ਗੱਲ ਕਹਿੰਦੇ ਆ ਮਿਸਟਰ ਓਵੈਸੀ, ਜਿਹੜਾ ਕਿ AIMIM ਉਹਨਾਂ ਦੀ ਆਲ ਇੰਡੀਆ ਪਾਰਟੀ ਹੈ, ਉਹਨਾਂ ਦੇ MP ਨੇ ਹੈਦਰਾਬਾਦ ਤੋਂ, ਉਹਨਾਂ ਨੇ ਪਿਛਲੇ ਕੱਲ੍ਹ ਜਿਹੜਾ ਇੱਕ ਐਡਰੈਸ ਕਰਦੇ ਆ, ਉਹਨਾਂ ਨੇ ਕਿਹਾ ਕਿ ਵੀ BJP ਲੈਡ UP ਗਵਰਨਮੈਂਟ ਇਜ਼ ਸ਼ਾਵਰਿੰਗ ਫਲਾਵਰ ਪੈਟਲਸ ਔਨ ਕਾਂਵੜੀਆਸ using public money. We want them to treat everyone equally. They don't shower flowers on us Muslims, instead they bulldoze our houses. ਕਿ ਸਾਡੇ ਘਰ ਤੋਂ ਬੁਲਡੋਜ਼ ਕਰ ਰਹੇ ਨੇ ਔਰ ਇਹ ਕਾਂਵੜੀਆਂ ਦੇ ਜਿਹੜੇ ਨੇ ਫੁੱਲ ਬਰਸਾ ਰਹੇ ਨੇ। ਔਰ ਫਿਰ ਇਸ ਦੇ ਵਿੱਚ ਡੀਟੇਲ ਹੈ ਵੀ ਕਿਵੇਂ ਜਿਹੜਾ ਰਾਮਨੌਮੀ ਪ੍ਰੋਸੈਸ਼ਨ ਦੇ ਮੌਕੇ ਮੱਧ ਪ੍ਰਦੇਸ਼ ਦੇ ਖਾਰਗੋਨ ਥਾਂ ਦੇ ਉੱਤੇ ਇਹ ਕਹਿ ਕੇ ਕਿ ਜੀ ਰਾਮਨੌਮੀ ਦੇ ਜਲੂਸ ਤੇ ਪੱਥਰ ਮਾਰੇ, the authorities ran the bulldozer over about 45 houses and shops. Around 16 houses and 29 shops were demolished. ਪੂਰੀ ਤਰ੍ਹਾਂ ਕਿੰਨੇ ਘਰ, ਕਿੰਨੀਆਂ ਦੁਕਾਨਾਂ। ਇਸੇ ਤਰ੍ਹਾਂ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਜਿਹੜਾ ਦਿੱਲੀ ਦੀ ਜਹਾਂਗੀਰਪੁਰੀ 'ਚ 16 ਅਪ੍ਰੈਲ ਨੂੰ ਜਦੋਂ ਕਿ ਦੋ ਗਰੁੱਪਾਂ 'ਚ ਟਕਰਾਅ ਹੁੰਦਾ ਹਨੂਮਾਨ ਜਯੰਤੀ ਦੇ ਨਾਂ ਥੱਲੇ, ਉੱਥੇ ਜਾ ਕੇ ਇਹਨਾਂ ਨੇ ਪੰਗਾ ਲਿਆ ਔਰ ਉੱਥੇ ਵੀ ਇਹਨਾਂ ਨੇ ਜਿਹੜੀ ਆ ਵਾਇਲੈਂਸ ਕੀਤੀ, ਬਹੁਤ ਸਾਰੇ ਮੁਸਲਮਾਨਾਂ ਨੂੰ ਮਾਰਿਆ। ਔਰ ਫਿਰ ਨਾਲ ਦੀ ਨਾਲ ਇਹ ਆਰਡਰ ਕੱਢ ਲਿਆ ਕਿ ਜੀ ਇਹ ਇਲੀਗਲ ਉਸਾਰੀਆਂ ਨੇ ਔਰ ਅਸੀਂ ਇਹਨਾਂ ਨੂੰ ਢਾਹਣ ਆਏ ਹਾਂ। ਸੋ ਅਸੀਂ ਸਮਝਦੇ ਹਾਂ ਕਿ ਵੀ ਇਹ ਬਿਲਕੁਲ ਬੀਬੀ ਮੰਡੇਲਾ ਨੇ ਜਿਹੜਾ ਕਨਕਲੂਜਨ ਕੱਲ੍ਹ ਆਪਣੀ ਲਿਖਤ ਦੇ ਵਿੱਚ ਕੱਢਿਆ, ਅਸੀਂ ਰੋਜ਼ਾਨਾ ਡਿਸਕਸ ਕਰਦੇ ਹਾਂ, ਇੰਟਰਨੈਸ਼ਨਲ ਰਿਪੋਰਟਸ ਵੀ ਡਿਸਕਸ ਕਰਦੇ ਹਾਂ। ਇਹ ਵੱਖਰੀ ਗੱਲ ਹੈ ਕਿ ਕਈ ਵਾਰ ਸਾਡੇ ਕੁਝ ਸਿੱਖ ਵੀਰ ਵੀ ਸਾਨੂੰ ਕਹਿਣਗੇ ਕਿ ਡਾਕਟਰ ਸਾਹਿਬ ਤੁਸੀਂ ਇੰਨਾ ਕਿਉਂ ਦਰਦ ਲੈ ਕੇ ਤੁਰਦੇ ਹੋ। 57 ਦੇਸ਼ ਮੁਸਲਮਾਨਾਂ ਦੇ ਨੇ, OIC ਇਹਨਾਂ ਦੀ ਸੰਸਥਾ ਹੈ, ਸਾਊਦੀ ਅਰੇਬੀਆ, UAE, ਇਹ ਤਾਂ ਵਪਾਰ ਕਰ ਰਹੇ ਨੇ ਇਹਨਾਂ ਦੇ ਨਾਲ। ਆ ਇੱਕ ਦਾ ਝਟਕਾ ਜਦੋਂ ਉਹਨੇ ਨੂਪੁਰ ਸ਼ਰਮਾ ਨੇ ਪੈਗੰਬਰ ਦੀ ਸ਼ਾਨ ਦੇ ਖਿਲਾਫ ਲਫ਼ਜ਼ ਕਹੇ, ਉਦੋਂ ਜ਼ਰੂਰ ਵਕਤੀ ਤੌਰ ਤੇ ਬਿਆਨਬਾਜ਼, ਪਰ ਉਸ ਤੋਂ ਬਾਅਦ ਅਸੀਂ ਕੋਈ ਕਾਰਵਾਈ ਨਹੀਂ ਦੇਖੀ। ਤੇ ਉਹਨਾਂ ਨੂੰ ਇਹ ਸਾਡੇ ਵੀਰਾਂ ਨੂੰ ਲੱਗਦਾ ਕਿ ਵੀ ਅਸੀਂ ਜਿਹੜਾ ਉਹ ਮੋਰ ਲਾਇਲ ਦੈਨ ਦਾ ਕਿੰਗ। ਮੇਰਾ ਇਹ ਕਹਿਣਾ ਹੁੰਦਾ ਵੀ ਨਹੀਂ, ਇਹ ਲੋਕ ਜਿਹੜੇ ਹਕੂਮਤਾਂ ਦੇ ਵਿੱਚ ਬੈਠੇ ਨੇ, ਇਹ ਆਲਰੇਡੀ ਇਹਨਾਂ ਨੇ ਆਪਣੀ ਜ਼ਮੀਰ ਵੇਚੀ ਹੋਈ ਹੈ। ਬਹੁਤ ਸਾਰੇ ਮਾਇਆ ਦੇ ਪਿੱਛੇ, ਧਨ ਦੇ ਨਾਲ ਜੁੜੇ ਹੋਏ, ਦੌਲਤ ਦੇ ਨਾਲ ਜੁੜੇ ਹੋਏ ਲੋਕ ਨੇ। ਇਹਨਾਂ ਨੂੰ ਈਵਨ ਆਪਣੇ ਮੁਸਲਮਾਨ ਭਰਾਵਾਂ ਦਾ ਵੀ ਦਰਦ ਨਹੀਂ ਹੈ। ਪਰ ਅਸੀਂ ਤਾਂ ਗੁਰੂ ਨਾਨਕ ਦੇ ਸਿੱਖ ਹਾਂ ਔਰ ਗੁਰੂ ਨਾਨਕ ਦਾ ਸਿੱਖ ਹੋਣ ਦੇ ਨਾਤੇ ਗੁਰੂ ਨਾਨਕ ਸਾਹਿਬ ਨੇ ਏਮਨਾਬਾਦ ਸ਼ਹਿਰ 'ਚ ਬਾਬਰ ਦੇ ਸਾਹਮਣੇ ਖਲੋ ਕੇ ਉਹਨੂੰ ਇਹ ਕਿਹਾ ਸੀ ਕਿ ਭਾਈ ਇਹ ਜ਼ੁਲਮ ਬੰਦ ਕਰ। ਬਿਲਕੁਲ। ਔਰ ਉਹ ਜਿਹੜਾ ਪੀੜ ਸੀ, ਦਰਦ ਸੀ, ਉਹ ਸਭ ਦੀ ਉਹਨਾਂ ਨੇ ਮਹਿਸੂਸ ਕੀਤੀ ਸੀ ਜਦੋਂ ਗੁਰੂ ਸਾਹਿਬ ਨੇ ਫਰਮਾਇਆ ਕਿ ਮੁਸਲਮਾਨੀਆਂ ਪੜ੍ਹੇ ਕਤੇਬਾਂ ਕਸ਼ਟ ਮੇ ਕਰੇ ਖੁਦਾਏ ਵੇ ਲਾਲੋ, ਜਾਤ ਸਨਾਤੀ ਹੋਰ ਹਿੰਦਵਾਣੀਆਂ ਇਹ ਵੀ ਲੇਖੇ ਲਾਏ ਵੇ ਲਾਲੋ। ਕਿ ਇਸ ਧਰਤੀ ਦੀਆਂ ਬੱਚੀਆਂ, ਉਹ ਭਾਵੇਂ ਮੁਸਲਮਾਨ ਨੇ, ਉੱਚੀ ਜਾਤ ਦੀਆਂ ਔਰਤਾਂ ਨੇ, ਨੀਵੀਂ ਜਾਤ ਸਨਾਤੀ ਹੋਰ ਹਿੰਦਵਾਣੀਆਂ, ਇਹ ਸਾਰੇ ਜ਼ੁਲਮਾਂ ਦਾ ਸ਼ਿਕਾਰ ਹੋ ਰਹੇ ਨੇ। ਤੇ ਜਿਨ ਕੇ ਬੰਕੇ ਘਰੀ ਨਾ ਆਇਆ ਤਿੰਨ ਕਿਮ ਰਹਿਣ ਵਿਹਾਣੀ, ਕਿ ਜਿਨ੍ਹਾਂ ਦੇ ਸੋਹਣੇ ਸ਼ਾਮੀ ਘਰੀ ਨਹੀਂ ਪਰਤੇ, ਦੁਸ਼ਮਣ ਦੇ ਜ਼ੁਲਮਾਂ ਦਾ ਸ਼ਿਕਾਰ ਹੋਏ, ਉਹਨਾਂ ਦੀ ਰਾਤ ਕਿਵੇਂ ਬੀਤਦੀ ਹੈ। ਤੇ ਮੇਰਾ ਹਮੇਸ਼ਾ ਹੁੰਦਾ ਹੈ ਕਿ ਅਸੀਂ ਉਸ ਗੁਰੂ ਨਾਨਕ ਦੇ ਸਿੱਖ ਹਾਂ। ਜ਼ੁਲਮ ਦੇ ਖਿਲਾਫ ਜਿੱਥੇ ਵੀ ਜ਼ੁਲਮ ਹੋਏਗਾ, ਕਰਨ ਵਾਲਾ ਕੋਈ ਵੀ ਹੋਏ, ਉਸ ਦੇ ਖਿਲਾਫ ਅਸੀਂ ਆਵਾਜ਼ ਚੁੱਕਦੇ ਰਵਾਂਗੇ। ਔਰ ਭਾਰਤ ਦੇ ਕੰਟੈਕਸਟ ਮੈਂ ਸਮਝਦਾ, ਜਿਵੇਂ ਅਸੀਂ ਇੱਥੇ ਗੱਲ ਕੀਤੀ ਕਿ ਭਾਈ ਜੇ ਅਸੀਂ ਪਾਵਰ ਦੇ ਨਾਲ ਕੋਈ ਚੀਜ਼ ਹਾਸਲ ਕਰਨ ਦੀ ਗੱਲ ਸੋਚਦੇ ਤੇ ਇਕੱਲੇ ਕਾਰੇ ਅਸੀਂ ਇੱਥੇ ਵੀ ਸਰਵਾਈਵ ਨਹੀਂ ਕਰ ਸਕਦੇ। ਸਾਨੂੰ ਲਤੀਨੋ, ਅਫਰੀਕਨ ਅਮਰੀਕਨ, ਸਾਡੇ ਪਾਕਿਸਤਾਨੀ ਭਰਾ, ਮੁਸਲਮਾਨ ਕਮਿਊਨਿਟੀ ਔਰ ਦੂਸਰੀਆਂ ਵੀ ਜਿਹੜੀਆਂ ਕੋਈ ਹੋਰ ਅਕਲੀਅਤਾਂ ਵੀ ਨੇ,
ਉਹਨਾਂ ਦੇ ਨਾਲ ਹਰ ਥਾਂ ਹਰ ਸਟੇਟ ਦਾ ਆਪਣੀ ਡੈਮੋਗ੍ਰਾਫਿਕ ਹੈ, ਆਪਣੀ ਡੈਮੋਗ੍ਰਾਫੀ ਹੈ, ਉਹਨਾਂ ਦੇ ਨਾਲ ਸਾਨੂੰ ਅਲਾਈਅੰਸ ਕਰਨਾ ਚਾਹੀਦਾ। ਅੱਛਾ, ਇਵੇਂ ਹੀ ਭਾਰਤ ਦੇ ਵਿੱਚ ਜੇ ਸਾਡੀ ਸਾਂਝੀ ਲੌਬੀ ਹੋਏਗੀ, ਬੇਸ਼ੱਕ ਵੱਡੀ ਗਿਣਤੀ 'ਚ ਮੁਸਲਮਾਨਾਂ ਨੂੰ ਸ਼ਾਇਦ ਨਾ ਉੱਥੇ ਸਮਝ ਹੈ, ਨਾ ਉਹਨਾਂ ਦੇ ਕੋਈ ਇੱਥੇ ਇਸ ਕਿਸਮ ਦੇ ਜਿਹੜੇ ਨੇ ਉਹ ਐਡਵੋਕੇਟ ਨੇ, ਪਰ ਜਦੋਂ ਸਾਡਾ ਤਾਂ ਫਰਜ਼ ਹੈ ਜੋ ਠੀਕ ਸੋਲਿਊਸ਼ਨ ਹੈ ਉਸ ਦਾ ਰੌਲਾ ਪਾਈ ਜਾਈਏ। ਜੇ ਕਦੇ ਕਿਸੇ ਦੇ ਕੰਨਾਂ 'ਚ ਪਹੁੰਚ ਗਈ ਔਰ ਉਹਨੂੰ ਲੱਗਾ ਕਿ ਭਾਈ ਹੈ ਤਾਂ ਉਸ 'ਤੇ ਕੋਈ ਜਿਹੜੀ ਹੈ ਕੋਈ ਕਾਰਵਾਈ ਵੀ ਹੋ ਜਾਏਗੀ। ਸੋ ਅਸੀਂ ਇਹੀ ਕਹਿ ਸਕਦੇ ਹਾਂ ਕਿ ਭਾਈ ਜਿਵੇਂ ਬੈਂਜਾਮਿਨ ਫਰੈਂਕਲਿਨ ਦੇ ਲਫ਼ਜ਼ ਨੇ ਕਿ ਵੀ ਆਲ ਮਸਟ ਹੈਂਗ ਟੁਗੇਦਰ, ਅਦਰਵਾਈਜ਼ ਵੀ ਵਿਲ ਬੀ ਹੈਂਗਡ ਸੈਪਰੇਟਲੀ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਧੰਨਵਾਦ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।